ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬਾਂਗਲਾਦੇਸ਼ 'ਚ ਕੱਲ੍ਹ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ੍ਹ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ੍ਹ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬਾਂਗਲਾਦੇਸ਼ 'ਚ ਕੱਲ੍ਹ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ੍ਹ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ੍ਹ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬਾਂਗਲਾਦੇਸ਼ 'ਚ ਕੱਲ੍ਹ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ
ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ, ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ। ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ, ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ। ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ।
ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ
ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਹੀ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ।
ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬਾਂਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ
ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ।
ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ੍ਹ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ PM ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ੍ਹ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ CM ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ PM ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ੍ਹ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ੍ਹ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ PM ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ੍ਹ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ CM ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ PM ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ੍ਹ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ੍ਹ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ।
ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ, ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ, ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ, ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ, ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ, ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ।
ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬਾਂਗਲਾਦੇਸ਼ 'ਚ ਕੱਲ੍ਹ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬਾਂਗਲਾਦੇਸ਼ ਦੇ, ਜਿਸ ਦੇ ਚੱਲਦੇ PM ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬਾਂਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ੍ਹ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ CM ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬਾਂਗਲਾਦੇਸ਼ ਦੇ PM ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ੍ਹ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬਾਂਗਲਾਦੇਸ਼ 'ਚ ਕੱਲ੍ਹ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬਾਂਗਲਾਦੇਸ਼ ਦੇ, ਜਿਸ ਦੇ ਚੱਲਦੇ PM ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬਾਂਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ੍ਹ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ CM ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬਾਂਗਲਾਦੇਸ਼ ਦੇ PM ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ੍ਹ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬਾਂਗਲਾਦੇਸ਼ 'ਚ ਕੱਲ੍ਹ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ।
ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ, ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ, ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ, ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ।
ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤਾਂ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬਾਂਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ, ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ। ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ। ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤਾਂ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬਾਂਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬਾਂਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ, ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ। ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ। ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬਾਂਗਲਾਦੇਸ਼ ਨਾਲ ਜੁੜੀ ਜੀ ਹੈ। ਤਾਂ ਦੱਸ ਦਈਏ ਕਿ ਬਾਂਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ, ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ। ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ।
ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ।
ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ। ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਵੀ ਸ਼ਾਮਲ ਨੇ। ਉਹਨਾਂ ਦੇ ਨਾਲ ਅਮਿਤ ਸ਼ਾਹ ਅਤੇ ਰਾਜਨਾਥ ਵੀ ਮੌਜੂਦ ਨੇ। ਇਹ ਮੀਟਿੰਗ ਬੰਗਲਾਦੇਸ਼ ਦੇ ਜੋ ਹਾਲਾਤ ਖਰਾਬ ਹੋ ਚੁੱਕੇ ਨੇ ਉਹਨਾਂ ਨੂੰ ਦੇਖਦੇ ਹੋਏ ਇਹ ਮੀਟਿੰਗ ਜਿਹੜੀ ਆ ਉਹ ਬੁਲਾਈ ਗਈ ਹੈ। ਦੱਸ ਦਈਏ ਕਿ ਬੰਗਲਾਦੇਸ਼ 'ਚ ਕੱਲ ਤਖਤਾ ਪਲਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜਿਹੜੇ ਕਿ ਉਹ ਭਾਰਤ ਆ ਜਾਂਦੇ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਹੁਣ ਇੰਡੀਅਨ 에ਅਰਪੋਰਟ ਤੋਂ ਰਵਾਨਾ ਜਿਹੜਾ ਉਹ ਕਰ ਦਿੱਤਾ ਗਿਆ। ਮੰਨਿਆ ਇਹ ਜਾ ਰਿਹਾ ਕਿ ਆਖਿਰਕਾਰ ਸ਼ੇਖ ਹਸੀਨਾ ਜਾ ਕਿੱਥੇ ਰਹੇ ਨੇ। ਇਸ ਦੀ ਫਿਲਹਾਲ ਕੋਈ ਵੀ ਜਾਣਕਾਰੀ ਨਿਕਲ ਕੇ ਹਲੇ ਤੱਕ ਸਾਹਮਣੇ ਨਹੀਂ ਆ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਉਹ ਜਾਂ ਤਾਂ ਯੂਕੇ ਜਾ ਸਕਦੇ ਨੇ ਜਾਂ ਫਿਰ ਫਿਨਲੈਂਡ ਜਾ ਸਕਦੇ ਨੇ।
ਫਿਨਲੈਂਡ ਜਾ ਕੇ ਆਪਣੀ ਰਾਜਨੀਤਿਕ ਸ਼ਰਨ ਜਿਹੜੀ ਉਹ ਹਾਸਲ ਕਰ ਸਕਦੇ ਨੇ। ਫਿਲਹਾਲ ਜੋ ਹਾਲਾਤ ਨੇ ਬੰਗਲਾਦੇਸ਼ ਦੇ, ਜਿਸ ਦੇ ਚੱਲਦੇ ਪੀਐਮ ਨਰਿੰਦਰ ਮੋਦੀ ਵੱਲੋਂ ਤਿੱਖੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕਿਆਂ ਨੂੰ ਹਾਈ ਅਲਰਟ ਤੇ ਰੱਖਿਆ ਗਿਆ। ਕਈ ਇਲਾਕਿਆਂ ਵਿੱਚ ਕੱਲ ਰਾਤ ਤੋਂ ਜਿਹੜਾ ਕਿ ਕਰਫਿਊ ਲਗਾ ਦਿੱਤਾ ਗਿਆ ਸੀ। ਉਹਨਾਂ ਇਲਾਕਿਆਂ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜਿਹੜੀ ਕਿ ਅਪੀਲ ਕੀਤੀ ਹੈ। ਫਿਲਹਾਲ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਮੌਜੂਦ ਨੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੇ ਇਸ ਮੀਟਿੰਗ ਨੂੰ ਲੈ ਕੇ ਨਿਸ਼ਾਨਾ ਸਾਧਿਆ, ਕਿਉਂਕਿ ਉਹਨਾਂ ਨੂੰ ਇਸ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਗਿਆ। ਫਿਲਹਾਲ ਬੰਗਲਾਦੇਸ਼ ਦੇ ਪੀਐਮ ਆਪਣੇ ਅਹੁਦੇ ਤੋਂ ਜਿਹੜੇ ਕਿ ਅਸਤੀਫਾ ਜਿਹੜਾ ਉਹ ਦੇ ਚੁੱਕੇ ਨੇ ਅਤੇ ਅਸਤੀਫਾ ਦੇਣ ਤੋਂ ਬਾਅਦ ਕੱਲ ਭਾਰਤ ਆ ਗਏ ਸੀ, ਪਰ ਹੁਣ ਉਹਨਾਂ ਦਾ ਜਹਾਜ਼ ਇੰਡੀਅਨ 에ਅਰਪੋਰਟ ਤੋਂ ਜਿਹੜਾ ਕਿ ਰਵਾਨਾ ਕਰ ਦਿੱਤਾ ਗਿਆ ਹੈ। ਦੱਸਿਆ ਇਹ ਜਾ ਰਿਹਾ ਕਿ ਉਹ ਯੂਕੇ ਜਾਂ ਫਿਰ ਫਿਨਲੈਂਡ ਜਾ ਕੇ ਆਪਣੀ ਜਿਹੜੀ ਕਿ ਰਾਜਨੀਤਿਕ ਸ਼ਰਨ ਉਹ ਲੈਣਗੇ। ਵੱਡੀ ਖਬਰ ਬੰਗਲਾਦੇਸ਼ ਨਾਲ ਜੁੜੀ ਜੀ ਹੈ। ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਈ ਅਲਰਟ ਮੀਟਿੰਗ ਜਿਹੜੀ ਉਹ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਵਿਰੋਧੀ ਪਾਰਟੀ ਦੇ ਨੇਤਾ